ਸਾਰੇ ਪੁਆਧ ਦੇ ਇਲਾਕੇ ਵੱਲੋਂ ਮੈਂ ਤਾਂ ਇੱਕ ਅਪੀਲ ਕਰਦਾ ਕਿ ਜਿੱਥੇ ਜਿਹੜੇ ਸਾਡੇ ਕੌਮੀ ਯੋਧੇ ਅੰਦਰ ਬੈਠੇ ਹਨ ਉਹ ਕਿਸੇ ਜਾਇਦਾਦ ਆਪਣੀ ਲਈ ਨਹੀਂ, ਕੌਮ ਦੀ ਪੱਗ ਲਈ ਉਹ ਅੰਦਰ ਬੈਠੇ ਹਨ। ਸਾਡਾ ਫਰਜ਼ ਬਣਦਾ ਸਿੱਖ ਕੌਮ ਦਾ ਕਿ ਉਹ ਜੋ ਅੰਦਰ ਬੈਠੇ ਹਨ ਉਹਨਾਂ ਲਈ ਸਾਨੂੰ ਵੀ ਕੋਈ ਹੰਭਲਾ ਮਾਰਨਾ ਚਾਹੀਦਾ। ਸਰਕਾਰਾਂ ਨੂੰ ਝੁਕਣ ਦੇ ਵਾਸਤੇ, ਝੁਕਾਉਣ ਦੇ ਵਾਸਤੇ ਇਕੱਠੇ ਹੋ ਕੇ ਜੋ ਇੱਕ ਅਸੀਂ 11 ਤਰੀਕ ਨੂੰ ਪਰਸੋਂ ਨੂੰ ਵਿਸ਼ਾਲ ਮਾਰਚ ਲੈ ਕੇ ਆ ਰਹੇ ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ, ਸ਼ਹੀਦਾਂ ਦੀ ਪਵਿੱਤਰ ਸਥਾਨ ਤੋਂ, ਉੱਥੇ ਅਰਦਾਸ ਕਰਕੇ ਚੱਲਣਾ। ਸਾਰੀ ਸੰਗਤ ਨੂੰ ਅਪੀਲ ਹੈ ਕਿ ਉੱਥੇ ਪਹੁੰਚਣ ਵੱਧ ਤੋਂ ਵੱਧ ਤੇ ਆਪਾਂ ਆਪਣੇ ਜੋ ਯੋਧੇ ਅੰਦਰ ਬੈਠੇ ਹਨ ਸਰਕਾਰ ਨੂੰ ਝੁਕਾਈਏ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਆਪਾਂ ਬਾਹਰ ਲਿਆਈਏ। ਮਾਰਚ ਦੀ ਜਿਹੜੀ ਪੂਰੀ ਰੂਪਰੇਖਾ ਹੈ ਉਹ ਕਿਸ ਤਰੀਕੇ ਦੀ ਹੋਈ? ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੋਈ ਹੁੱਲੜਬਾਜ਼ੀ ਨਹੀਂ, ਸ਼ਾਂਤਮਈ ਢੰਗ ਨਾਲ ਅਸੀਂ ਉੱਥੋਂ ਤੋਂ ਮੋਰਚਾ ਇੱਥੇ ਫਤਿਹ ਕਰਨਾ। ਫਿਰ ਇਹਨਾਂ ਮਾਰਚਾਂ ਦਾ ਜਾਂ ਜਿਹੜੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਉਹ ਸਰਕਾਰ ਦੇ ਕੰਨਾਂ ਤੱਕ ਕਿਉਂ ਨਹੀਂ ਪੁੱਜਦੇ? ਜੇ ਕੰਨਾਂ ਤੱਕ ਵੀ ਪੁੱਜਦੇ ਫਿਰ ਅਸਰ ਕਿਉਂ ਨਹੀਂ ਹੋ ਰਿਹਾ? ਇਹ ਸਰਕਾਰ ਜਦੋਂ ਤਾਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੋਂ ਸਾਡੇ ਨਾਲ ਵਾਅਦੇ ਕਰਦੀਆਂ ਵੀ ਅਸੀਂ ਜੋ ਮਰਜ਼ੀ ਇਹਨਾਂ ਤੋਂ ਕਹਾ ਲਓ, ਪਰ ਬਾਅਦ ਵਿੱਚ ਇਹ ਮੁੱਕਰ ਜਾਂਦੀਆਂ। ਮੇਰੀ ਸਰਕਾਰ ਨੂੰ ਵੀ ਅਪੀਲ ਹੈ ਕਿ ਜਿਹੜਾ ਧਿਆਨ ਨਾਲ ਸੁਣ ਲਓ, ਜਿਵੇਂ ਪਹਿਲੀਆਂ ਸਰਕਾਰਾਂ ਦਾ ਅਸਰ ਹੋਇਆ ਇਹ ਸੰਗਤ ਦੇ ਹੱਥ 'ਚ ਸਰਕਾਰਾਂ ਬਦਲਣੀਆਂ। ਸੋ ਮੇਰੀ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਸਾਡੀ ਜੋ ਮੋਰਚੇ ਦੀ ਜੋ ਗੱਲਬਾਤ ਹੈ ਜ਼ਰੂਰ ਸੁਣੀ ਜਾਵੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਦੀ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਰਹੀਆਂ ਨੇ ਉਹਨਾਂ ਨੂੰ ਲੈ ਕੇ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਇਸੇ ਨੂੰ ਲੈ ਕੇ ਤਕਰੀਬਨ 1 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ। 2023 ਤੇ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਤੇ ਮੋਹਾਲੀ ਦੀਆਂ ਬਰੂਹਾਂ ਦੇ ਉੱਪਰ ਨਿਰੰਤਰ ਚੱਲਦਾ ਆ ਰਿਹਾ ਹੈ। ਇਸੇ ਨੂੰ ਲੈ ਕੇ 11 ਜਨਵਰੀ ਦਾ ਇੱਕ ਨਵਾਂ ਸਮਾਂ ਤੈਅ ਕੀਤਾ ਗਿਆ। ਇਸ ਸਮੇਂ ਦੇ ਦਰਮਿਆਨ ਸ਼ਹੀਦਾਂ ਦੀ ਪਾਵਨ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਮਾਰਚ ਆਰੰਭ ਹੋ ਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਪੁੱਜੇਗਾ ਤੇ ਖਾਸ ਕਰ ਇਸ ਮਾਰਚ ਦੇ ਵਿੱਚ ਜਿਹੜੇ ਪਵਾਦ ਦੇ ਨਾਲ ਸੰਬੰਧਿਤ ਸਿੱਖ ਸੰਗਤਾਂ ਨੇ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਇਸੇ ਨੂੰ ਲੈ ਕੇ ਇੱਕ ਪ੍ਰੈਸ ਵਾਰਤਾਲਾਪ ਵੀ ਹੋਇਆ ਹੈ ਤੇ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਇਸ ਮੋਰਚੇ ਦੇ ਵਿੱਚ ਭੂਮਿਕਾ ਨਿਭਾਉਣ ਵਾਲੀਆਂ ਜਿਹੜੀਆਂ ਸਿੱਖ ਸੰਗਤਾਂ ਨੇ, ਬਲਵੀਰ ਸਿੰਘ ਬੈਰਮਪੁਰੀ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਾਧ ਸੰਗਤ ਜੀ। ਸਾਰੇ ਪੁਆਧ ਦੇ ਇਲਾਕੇ ਵੱਲੋਂ ਮੈਂ ਤਾਂ ਇੱਕ ਅਪੀਲ ਕਰਦਾ ਕਿ ਜਿੱਥੇ ਜਿਹੜੇ ਸਾਡੇ ਕੌਮੀ ਯੋਧੇ ਅੰਦਰ ਬੈਠੇ ਹਨ ਉਹ ਕਿਸੇ ਜਾਇਦਾਦ ਆਪਣੀ ਲਈ ਨਹੀਂ, ਕੌਮ ਦੀ ਪੱਗ ਲਈ ਉਹ ਅੰਦਰ ਬੈਠੇ ਹਨ। ਸਾਡਾ ਫਰਜ਼ ਬਣਦਾ ਸਿੱਖ ਕੌਮ ਦਾ ਕਿ ਉਹ ਜੋ ਅੰਦਰ ਬੈਠੇ ਹਨ ਉਹਨਾਂ ਲਈ ਸਾਨੂੰ ਵੀ ਕੋਈ ਹੰਭਲਾ ਮਾਰਨਾ ਚਾਹੀਦਾ। ਸਰਕਾਰਾਂ ਨੂੰ ਝੁਕਣ ਦੇ ਵਾਸਤੇ, ਝੁਕਾਉਣ ਦੇ ਵਾਸਤੇ ਇਕੱਠੇ ਹੋ ਕੇ ਜੋ ਇੱਕ ਅਸੀਂ 11 ਤਰੀਕ ਨੂੰ ਪਰਸੋਂ ਨੂੰ ਜੋ ਵਿਸ਼ਾਲ ਮਾਰਚ ਲੈ ਕੇ ਆ ਰਹੇ ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ, ਸ਼ਹੀਦਾਂ ਦੀ ਪਵਿੱਤਰ ਸਥਾਨ ਤੋਂ, ਉੱਥੇ ਅਰਦਾਸ ਕਰਕੇ ਚੱਲਣਾ। ਸਾਰੀ ਸੰਗਤ ਨੂੰ ਅਪੀਲ ਹੈ ਕਿ ਉੱਥੇ ਪਹੁੰਚਣ ਵੱਧ ਤੋਂ ਵੱਧ ਤੇ ਆਪਾਂ ਆਪਣੇ ਜੋ ਯੋਧੇ ਅੰਦਰ ਬੈਠੇ ਹਨ ਸਰਕਾਰ ਨੂੰ ਝੁਕਾਈਏ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਆਪਾਂ ਬਾਹਰ ਲਿਆਈਏ। ਇਸ ਮਾਰਚ ਦੀ ਜਿਹੜੀ ਪੂਰੀ ਰੂਪਰੇਖਾ ਹੈ ਉਹ ਕਿਸ ਤਰੀਕੇ ਦੀ ਹੋਈ? ਦੇਖੋ, ਸ਼ਾਂਤਮਈ, ਬਿਲਕੁਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੋਈ ਹੁੱਲੜਬਾਜ਼ੀ ਨਹੀਂ, ਸ਼ਾਂਤਮਈ ਢੰਗ ਨਾਲ ਅਸੀਂ ਉੱਥੋਂ ਤੋਂ ਮੋਰਚਾ ਇੱਥੇ ਫਤਿਹ ਕਰਨਾ ਹੈ। ਇਲਾਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਦੋਂ ਸ਼ਹੀਦਾਂ ਦਾ ਉਹ ਮਹਾਨ ਸਾਕਾ ਆਉਂਦਾ ਹੈ ਛੋਟੇ ਸਾਹਿਬਜ਼ਾਦਿਆਂ ਦਾ, ਤਾਂ ਉਸ ਵੇਲੇ ਤੋਂ ਪਹਿਲਾਂ ਤੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਇਸ ਮਾਰਚ ਦੀ। ਕੀ ਲੱਗਦਾ ਕਿ ਸਮੇਂ-ਸਮੇਂ ਤੇ ਮਾਰਚ ਤੇ ਕੀਤੇ ਜਾਂਦੇ ਨੇ, ਸੰਗਤਾਂ ਦੇ ਵੱਲੋਂ ਪ੍ਰੋਟੈਸਟ ਕੀਤੇ ਜਾਂਦੇ ਨੇ, ਫਿਰ ਇਹਨਾਂ ਮਾਰਚਾਂ ਦਾ ਜਾਂ ਜਿਹੜੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਉਹ ਸਰਕਾਰ ਦੇ ਕੰਨਾਂ ਤੱਕ ਕਿਉਂ ਨਹੀਂ ਪੁੱਜਦੇ? ਜੇ ਕੰਨਾਂ ਤੱਕ ਵੀ ਪੁੱਜਦੇ ਫਿਰ ਅਸਰ ਕਿਉਂ ਨਹੀਂ ਹੋ ਰਿਹਾ? ਦੇਖੋ, ਇਹ ਸਰਕਾਰ ਜਦੋਂ ਤਾਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੋਂ ਸਾਡੇ ਨਾਲ ਵਾਅਦੇ ਕਰਦੀਆਂ ਵੀ ਅਸੀਂ ਜੋ ਮਰਜ਼ੀ ਇਹਨਾਂ ਤੋਂ ਕਹਾ ਲਓ, ਪਰ ਬਾਅਦ ਵਿੱਚ ਇਹ ਮੁੱਕਰ ਜਾਂਦੀਆਂ। ਤੇ ਇਸੇ ਲਈ ਸੰਗਤ ਨੂੰ ਫੇਰ ਦੁਬਾਰਾ ਇਹ ਜੋ ਮਾਰਚ ਹੈ ਇਹ ਕਰਨੇ ਪੈਂਦੇ ਹੈ। ਤੇ ਮੇਰੀ ਸਰਕਾਰ ਨੂੰ ਵੀ ਅਪੀਲ ਹੈ ਕਿ ਜਿਹੜਾ ਧਿਆਨ ਨਾਲ ਸੁਣ ਲਓ, ਜਿਵੇਂ ਪਹਿਲੀਆਂ ਸਰਕਾਰਾਂ ਦਾ ਅਸਰ ਹੋਇਆ ਇਹ ਸੰਗਤ ਦੇ ਹੱਥ 'ਚ ਸਰਕਾਰਾਂ ਬਦਲਣੀਆਂ। ਸੋ ਮੇਰੀ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਸਾਡੀ ਜੋ ਮੋਰਚੇ ਦੀ ਜੋ ਗੱਲਬਾਤ ਹੈ ਜ਼ਰੂਰ ਸੁਣੀ ਜਾਵੇ। ਖਾਸ ਕਰ ਮਾਰਚ ਤੇ ਕੀਤੇ ਜਾਂਦੇ ਨੇ ਇਸ ਤਰ੍ਹਾਂ ਦੇ ਜਿਹੜੇ तमाम ਪ੍ਰਦਰਸ਼ਨ ਕੀਤੇ ਜਾਂਦੇ ਨੇ, ਤੇ ਜਦੋਂ ਪੱਕੇ ਤੌਰ ਤੇ ਮੋਰਚੇ ਦੇ ਵਿੱਚ
ਹਾਜ਼ਰ ਰਹਿਣ ਵਾਸਤੇ ਸ਼ਮੂਲੀਅਤ ਦੀ ਗੱਲ ਆਉਂਦੀ ਹੈ, ਫਿਰ ਕੀ ਲੱਗਦਾ ਕਿ ਕਿਤੇ ਨਾ ਕਿਤੇ ਗਿਣਤੀ ਘਟ ਜਾਂਦੀ ਹੈ? ਇਹਦਾ ਕਾਰਨ ਕੀ ਮੰਨਦੇ ਹੋ? ਦੇਖੋ, ਮੋਰਚਿਆਂ 'ਚ ਸ਼ੁਰੂ ਤੋਂ ਜੋ ਉਤਰਾਅ ਹੈ, ਜੋ ਚੜ੍ਹਾਅ ਹੈ, ਕੁਦਰਤੀ ਹੈ। ਕਦੇ ਉੱਪਰ ਕਦੇ ਹੇਠ, ਹਰ ਇੱਕ ਪੰਜਾਬੀ ਦਾ ਦਿਲ ਇਸ ਮੋਰਚੇ ਦੇ ਵਿੱਚ ਪਿਆ। ਜਦੋਂ ਮਰਜ਼ੀ ਆਵਾਜ਼ ਮਾਰੀਏ, ਕੋਈ ਵੀ ਜੋ ਇਨਸਾਨੀਅਤ ਨੂੰ ਪਸੰਦ ਰੱਖਦਾ ਉਹ ਇਸ ਮੋਰਚੇ ਤੋਂ ਬਰਖਲਾਫ ਨਹੀਂ, ਮੋਰਚੇ ਦੇ ਨਾਲ ਹੈ। ਹਰ ਇੱਕ ਕੱਲਾ ਪੁਆਧ ਦਾ ਇਲਾਕਾ ਨਹੀਂ, ਪੂਰਾ ਜੋ ਇਨਸਾਨੀਅਤ ਪਸੰਦ ਹੈ ਨਾ, ਜੋ ਕਾਨੂੰਨ ਨੂੰ ਮੰਨਦਾ, ਉਹ ਸਾਰਾ ਇਹ ਮੋਰਚੇ ਦੇ ਨਾਲ ਜੁੜਿਆ ਹੋਇਆ ਹੈ। ਸਿੱਖ ਤਾਂ ਹਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਲੰਬੇ ਸਮੇਂ ਤੋਂ ਕੀਤੇ ਜਾਂਦੇ ਨੇ ਉਹਨਾਂ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਪਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਕੁਝ ਹੋਰ ਨੌਜਵਾਨ ਜਿਹੜੇ ਪੰਜਾਬ ਦੀ ਜਾਂ ਪੰਥ ਦੇ ਹਤੈਸ਼ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਨੇ, ਫਿਰ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਫਿਰ ਕੀ ਸਮਝਿਆ ਜਾਵੇ ਕਿ ਸਰਕਾਰ ਪਹਿਲੇ ਬੰਦੀ ਸਿੰਘਾਂ ਨੂੰ ਛੱਡਣ ਦੀ ਬਜਾਏ ਨਵੇਂ ਬੰਦੀ ਸਿੰਘ ਬਣਾਉਣੇ ਸ਼ੁਰੂ ਕਰ ਰਹੀ ਹੈ? ਦੇਖੋ, ਸਿੱਖ ਕੌਮ ਨੂੰ ਇਹ ਘੱਟ ਗਿਣਤੀ 'ਚ ਮੰਨਦੇ ਹੈ, ਜਦ ਕਿ ਕੁਰਬਾਨੀਆਂ ਇਹਨਾਂ ਦੀਆਂ ਸਭ ਤੋਂ ਵੱਧ ਹੈ। ਇਹ ਜੋ ਸਰਕਾਰਾਂ ਬਣਦੀਆਂ, ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸਿੱਖ ਕੌਮ ਦਾ ਕਿੱਡਾ ਵੱਡਾ ਯੋਗਦਾਨ ਹੈ। ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਦੇਸ਼ ਦੇ ਲਈ, ਆਪਣੇ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਨੀਹਾਂ ਵਿੱਚ। ਜੋ ਯੋਧੇ ਬੈਠੇ ਹਨ ਅੱਜ, ਉਹ ਵੀ ਦੇਸ਼ ਦੇ ਲਈ ਹੀ, ਜਿਨ੍ਹਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ, ਸਾਨੂੰ ਘੱਟ ਗਿਣਤੀਆਂ ਨੂੰ, ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ, ਇਸ ਕਰਕੇ ਹੀ ਫਿਰ ਉਹਨਾਂ ਨੂੰ ਜੇਲ੍ਹਾਂ ਵਿੱਚ ਜਾਣਾ ਪੈਂਦਾ। ਇਸ ਲਈ ਸੋ ਪਿਛਲੇ ਦਿਨਾਂ ਦੇ ਵਿੱਚ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕਿਤੇ ਨਾ ਕਿਤੇ ਸਜ਼ਾ ਨੂੰ ਲੈ ਕੇ ਗੱਲ ਚੱਲਦੀ ਆ ਰਹੀ ਹੈ, ਤੇ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੋਗਰਾਮ ਵੀ ਦਿੱਤਾ ਜਾਂਦਾ ਹੈ ਜਿਹੜਾ 20 ਦਸੰਬਰ ਦਾ, ਤੇ ਉਸੇ ਸਮੇਂ ਦੇ ਦਰਮਿਆਨ ਮੁਲਤਵੀ ਕਰ ਦਿੱਤਾ ਜਾਂਦਾ ਹੈ। ਕੀ ਲੱਗਦਾ ਕਿ ਅਕਾਲੀ ਦਲ ਦੇ ਵਰਕਰ ਜਿਹੜੇ ਇਸ ਮਾਰਚ ਦੇ ਵਿੱਚ ਜਾਂ ਪ੍ਰਦਰਸ਼ਨ ਦੇ ਵਿੱਚ ਦਿੱਲੀ ਵੱਲ ਨੂੰ ਜਾਣਾ ਚਾਹੁੰਦੇ ਸੀ, ਉਹ ਤੇ ਉਡੀਕ ਕਰਦੇ ਪਏ ਨੇ? ਫਿਰ ਅਕਾਲੀ ਦਲ ਦੀ ਕਿਹੜੀ ਇਸ ਤਰ੍ਹਾਂ ਦੀ ਮਜਬੂਰੀ ਨਜ਼ਰ ਆਉਂਦੀ ਹੈ ਕਿ ਉਹ ਪੋਸਟਪੋਨ ਕੀਤਾ ਹੋਇਆ ਪ੍ਰੋਗਰਾਮ ਫਿਰ ਅੱਗੇ ਉਹਦਾ ਸਮਾਂ ਨਹੀਂ ਦਿੱਤਾ ਗਿਆ ਕੋਈ? ਦੇਖੋ, ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਅਕਾਲੀ ਦਲ ਖਤਮ ਹੋ ਗਿਆ। ਅਕਾਲੀ ਦਲ ਦੇ ਜਿਹੜੇ ਵਿੱਚ ਬੰਦੇ ਹੈ ਨਾ, ਜੋ ਨਹੀਂ ਸਾਨੂੰ ਚਾਹੁੰਦੇ, ਉਹਨਾਂ ਦਾ ਵਜੂਦ ਖਤਮ ਹੋ ਗਿਆ। ਮੈਂ ਸਿੱਧਾ ਕਹਾਂ, ਜੇ ਜੋ ਬਾਦਲ ਪਰਿਵਾਰ ਹੈ ਉਹਦਾ ਇਸ ਟਾਈਮ ਵਜੂਦ ਬਿਲਕੁਲ ਖਤਮ ਹੋ ਗਿਆ। ਭਾਵੇਂ ਹੁਣ ਚਾਂਗਾ ਮਾਰੀ ਜਾਵੇ, ਸੰਗਤ ਉਹਨਾਂ ਨੂੰ ਮੂੰਹ ਨਹੀਂ ਲਾਉਂਦੀ, ਬਿਲਕੁਲ ਨਹੀਂ। ਅਕਾਲੀ ਦਲ ਦਾ ਪੰਥਕ ਆ ਬਾਈ। ਹਾਂਜੀ ਹਾਂਜੀ, ਇਹ ਧਰਤੀ ਬਾਈ 300 ਸਾਲ ਪਹਿਲਾਂ ਇਸ ਧਰਤੀ ਤੇ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬਜ਼ਾਦਿਆਂ ਕੇ ਜਿਹੜਾ ਜ਼ੁਲਮ ਹੋਇਆ ਉਹਦੇ ਲਈ ਪੂਰੇ ਪੰਥ ਨੂੰ ਇਕੱਤਰ ਕਰਿਆ ਬੈਠ ਕੇ। 300 ਸਾਲ ਬਾਅਦ ਖਾਲਸੇ ਪੰਥ ਨੇ ਇਹੀ ਮੈਦਾਨ ਦੁਬਾਰਾ ਫੇਰ ਚੁਣਿਆ। ਅੱਜ ਇਹ ਕੌਮ ਕੀ ਲੜਾਈ ਹੈ। ਜੇ ਮੋਰਚਾ ਹਾਰ ਗਿਆ ਤਾਂ ਕੌਮ ਹਾਰ ਗਈ। ਅੱਜ ਸਿੱਖ ਨੂੰ ਹਰੇਕ ਨੂੰ ਸੋਚਣਾ ਚਾਹੀਦਾ ਇਸ ਗੱਲ ਲਈ ਵੀ ਇਹ ਕੌਮ ਦੀ ਲੜਾਈ ਹੈ, ਇਹ ਅਣਖ ਦੀ ਲੜਾਈ ਹੈ, ਗੈਰਤ ਦੀ ਲੜਾਈ ਹੈ। ਅੱਜ ਹੀ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਜਾਂ ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਕਿਸੇ ਵਰਕਰ ਨੂੰ ਜਾਂ ਕਿਸੇ ਪਿੰਡਾਂ ਦੇ ਵਿੱਚੋਂ ਜਿਹੇ ਧੜੇਬੰਦੀ ਪੈਦਾ ਕਰਕੇ ਇੱਕ ਆਵਾਜ਼ ਵੱਜ ਜਾਵੇ ਤੇ ਜਲਦੀ ਦੇ ਨਾਲ ਚਲੇ ਜਾਂਦੇ ਨੇ। ਫਿਰ ਇਹ ਤੇ ਗੱਲ ਕੀਤੀ ਜਾਂਦੀ ਹੈ ਕਿ ਕੌਮ ਦਾ ਮੋਰਚਾ, ਤੇ ਫਿਰ ਕੌਮ ਦੇ ਮੋਰਚੇ ਦੇ ਵਿੱਚ ਆਉਣ ਵਾਸਤੇ ਜਾਂ ਆਪਣੀਆਂ ਚੌਧਰਾਂ ਤਿਆਗਣ ਵਾਸਤੇ ਉਹ ਲੋਕ ਤਿਆਰ ਕਿਉਂ ਨਹੀਂ? ਉਹ ਬਾਈ ਅਜੇ ਜ਼ਮੀਰ ਮਰੇ ਹੋਏ ਆ। ਜਿੱਦਣ ਜ਼ਮੀਰ ਜਾਗ ਗਏ, ਜਿੱਦਣ ਕੌਮ ਇੱਕ ਮੁੱਠ ਹੋ ਗਈ, ਵੱਡੀਆਂ ਵੱਡੀਆਂ ਜੰਗਾਂ ਸਰ ਕਰੀਆਂ ਕੌਮ ਨੇ। ਜਿੰਨੀ ਦੇਰ ਕੌਮ ਇੱਕ ਮੁੱਠ ਰਹੀ ਆ, ਜਰਨੈਲ ਇਕੱਠੇ ਰਹੇ ਆ, ਉਨੀ ਦੇਰ ਧਰਤੀ ਤੇ ਰਾਜ ਵੀ ਕਰਿਆ ਕੌਮਾਂ ਨੇ। ਜਿੱਦਣ ਕੌਮਾਂ ਦੀ ਜ਼ਮੀਰ ਜਾਗ ਗਈ, ਇੱਕ ਮੁੱਠ ਹੋ ਗਈ, ਉਦਣ ਰਾਜ ਵੀ ਕਰਨਗੇ। ਇਹੀ ਕੋਈ ਗੱਲ ਨਹੀਂ ਹੈ। ਫਿਰ ਕੌਮ ਦੀ ਜ਼ਮੀਰ ਜਾਗਣ ਦੀ ਗੱਲ ਹੈ ਬਸ। ਜਿੱਦਣ ਜ਼ਮੀਰ ਜਾਗ ਗਿਆ ਉਦਣ ਤਖਤਾਂ 'ਤੇ ਬੈਠਣਗੇ, ਤੇ ਬੈਠੇ ਆ। ਇਹਦਾ ਇਤਿਹਾਸ ਹੈ ਸਾਡਾ, ਹਨ। ਅਜੇ ਜ਼ਮੀਰ ਸੁੱਤੇ ਪਏ ਹੈਗੇ। ਅਜੇ ਇਸ ਗੱਲ ਲਈ ਹਰੇਕ ਇਨਸਾਨ ਦੇ ਜ਼ਿਹਨ 'ਚ ਗੱਲ ਹੈਗੀ ਵੀ ਇਹ ਪਾਰਟੀ ਇਹ ਕਰ ਰਹੀ ਹੈ, ਕੋਈ ਪਾਰਟੀ ਇੱਦਾਂ ਮੋਰਚਾ ਲਾ ਰਹੀ ਹੈ, ਕੋਈ ਮਾਰਚ ਕੱਢ ਰਹੀ ਹੈ। ਜਿੱਦਣ ਇਹ ਗੱਲ ਸਮਝ ਆ ਗਈ ਵੀ ਇਹ ਤਾਂ ਕੌਮ ਦਾ ਅਣਖ ਦਾ ਖੇਲ ਹੈ ਸਾਰਾ, ਹਨ, ਉਦਣ ਸਭ ਨੇ ਇੱਕ ਮੁੱਠ ਹੋ ਜਾਣਾ। ਹਾਂ, ਇਹ ਜਗਾਉਣ ਦੀ ਲੋੜ ਅੱਜ ਕੇ ਸਮੇਂ 'ਚ। ਇਹ ਮੋਰਚੇ ਆ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਜਗਾਉਣੇ ਹੈਗੇ, ਇਤਿਹਾਸ ਸਿਰਜਦੇ ਆ ਇਹ ਸਮੇਂ ਦਾ। ਲੱਖੋਵਾਲ ਯੂਨੀਅਨ ਦੇ ਨਾਲ ਸੰਬੰਧਿਤ ਨਰਵੈਲ ਸਿੰਘ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ, ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਤੇ ਜਿੱਥੇ ਕਿਸਾਨ ਯੂਨੀਅਨ ਦੀ ਕਿਸਾਨੀ ਮੋਰਚਿਆਂ ਨੂੰ ਲੈ ਕੇ ਭੂਮਿਕਾ ਰਹਿੰਦੀ ਹੈ, ਤੇ ਉੱਥੇ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਮੰਗਾਂ ਰਹੀਆਂ ਨੇ ਉਹਨਾਂ ਨੂੰ ਲੈ ਕੇ ਵੀ ਲੰਬੇ ਸਮੇਂ ਤੋਂ ਤੁਹਾਡੀ ਜਥੇਬੰਦੀ ਦੀ ਭੂਮਿਕਾ ਆ। ਤੇ ਜਿਹੜਾ ਮਾਰਚ 11 ਜਨਵਰੀ ਨੂੰ ਹੋਣ ਜਾ ਰਿਹਾ ਹੈ, ਇਹਦੇ ਵਿੱਚ ਫਿਰ ਤੁਹਾਡੀ ਜਥੇਬੰਦੀ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹਿ ਸਕਦੀ? ਸਾਡੇ ਜਥੇਬੰਦੀ ਦੀ ਭੂਮਿਕਾ ਜਿਹੜੀ ਉਹ ਬਹੁਤ ਬਿਹਤਰ ਹੋਊਗੀ, ਕਿਉਂਕਿ ਅਸੀਂ ਜਿੱਦਣ 7 ਜਨਵਰੀ ਤੋਂ ਪਿਛਲੇ ਸਾਲ ਤੋਂ 23 ਤੋਂ ਇੱਥੇ ਮੋਰਚਾ ਲੱਗਿਆ, ਸਾਡੀਆਂ 5 ਟਰਾਲੀਆਂ ਤਾਂ ਪੱਕੀਆਂ ਖੜੀਆਂ। ਬਾਕੀ ਸਾਡੇ ਜਿਹੜੇ
ਵਰਕਰ ਨੇ ਇੱਥੇ ਹਰ ਟਾਈਮ ਹਾਜ਼ਰ ਰਹੇ ਨੇ। ਅਸੀਂ ਕੰਟੀਨਿਊ ਹਾਜ਼ਰ ਚਲੇ ਆਉਨੇ। ਸਾਡੀ ਜਿਹੜੀ ਯੂਨੀਅਨ ਹੈ, ਸਾਡੀ ਯੂਨੀਅਨ ਸਭ ਤੋਂ ਜ਼ਿਆਦਾ ਇੱਥੇ ਸਮੂਲੀਅਤ ਕਰ ਰਹੀ ਹੈ। ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਹੁਣ 11 ਤਰੀਕ ਨੂੰ ਅਸੀਂ ਵੱਧ ਤੋਂ ਵੱਧ ਆਪਣੀਆਂ ਗੱਡੀਆਂ ਟਰਾਲੀਆਂ ਦੇ ਨਾਲ ਇਸ ਜਿਹੜਾ ਮਾਰਚ ਹੈ ਇਹ 'ਚ ਸ਼ਾਮਲ ਹੋਵਾਂਗੇ। ਬਿਲਕੁਲ ਜੀ, ਜਿੱਥੇ 11 ਜਨਵਰੀ ਨੂੰ ਲੈ ਕੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਮਾਰਚ ਦੀ ਗੱਲ ਹੈ, ਉਹ ਮਾਰਚ ਵੱਡੀ ਤਾਦਾਦ ਦੇ ਆਉਂਦੀਆਂ ਕਨਸੂਆਂ ਨੇ ਕਿ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤ ਦਾ ਸਪੋਰਟ ਰਹਿ ਸਕਦਾ ਏ। ਭਵਿੱਖ ਦੇ ਵਿੱਚ ਵੀ ਤਮਾਮ ਜਿਹੜੇ ਪੱਖ ਇਸ ਮੋਰਚੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।